अस्सलाम वालेकुम नाजरीन, जेमत कदे विच जी आया नु नाजरीन। अज मैं माह रमजान का 10वां रोजा चल रहा। अज मैं तुहाडे लई बड़ी आसान जी रेसिपी लैके आई हाँ। चिकन जालफ्रेजी असीं अज बनावांगे। इहदे लई मैं आधा किलो गोश्त लिया, एक प्याली टमाटरां दी, एक प्याली कट्टे प्याज दी, एक प्याली शिमला मिर्च दी, अदरक लसन लिया आ, क्रीम लई आ, दही दी एक प्याली लई है, चिकन जालफ्रेजी मसाला लिया वा, नमक लिया आ, कालियां मिर्चां लईआं ने। तुसीं हांडी जिहड़ी है ना उहनूं चुल्हे ते रख लो। चुल्हे ते रख के उहनूं गरम कर लो। गरम करके जिहड़ा असीं एक डोंगे दा चम्मच घिओ लिया सी ਉਹ ਅਸੀਂ ਹੁਣ ਹਾਂਡੀ ਦੇ ਵਿੱਚ ਪਾਵਾਂਗੇ। ਘਿਓ ਦੇ ਗਰਮ ਹੋਣ ਤੋਂ ਬਾਅਦ ਅਸੀਂ ਉਹਨੂੰ ਜਿਹੜਾ ਹੈ ਨਾ ਉਹਦੇ ਵਿੱਚ ਅਦਰਕ ਲਸਣ ਜਿਹੜਾ ਅਸੀਂ ਕੁੱਟ ਕੇ ਰੱਖਿਆ ਸੀ ਉਹ ਪਾ ਲਾਂਗੇ। ਤੁਹਾਨੂੰ ਪਤਾ ਹੈ ਰਵਾਇਤੀ ਹੱਡੀਆਂ ਜਿਹੜੀਆਂ ਨੇ ਉਹ ਪਕਾਉਣ ਲਈ ਸਾਨੂੰ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਸਾਰੀਆਂ ਘਰ ਵਿੱਚ ਮੌਜੂਦ ਹੁੰਦੀਆਂ, ਉਹਦੇ ਲਈ ਸਾਨੂੰ ਕੋਈ ਦਿੱਕਤ ਨਹੀਂ ਹੁੰਦੀ। ਹੁਣ ਤੁਸੀਂ ਅਦਰਕ ਲਸਣ ਨੂੰ ਅੱਛੀ ਤਰ੍ਹਾਂ ਜਿਹੜਾ ਹੈ ਨਾ ਇਹਦੇ ਵਿੱਚ ਗੁਲਾਬੀ ਭੁੰਨ ਲਓ, ਬਹੁਤਾ ਲਾਲ ਨਹੀਂ ਕਰਨਾ। ਫਿਰ ਇਹਦੇ ਵਿੱਚ ਭੁੰਨ ਕੇ ਉਹਨੂੰ ਤੁਸੀਂ ਗੁਲਾਬੀ ਕਰ ਲਓ। ਨਾਜ਼ਰੀਨ ਅੱਗ ਜਿਹੜੀ ਹੈ ਤੁਸੀਂ ਨਾ ਦਰਮਿਆਨੀ ਜਿਹੀ ਰੱਖਣੀ ਹੈ, ਨਾ ਬਹੁਤ ਜ਼ਿਆਦਾ ਮੱਠੀ ਰੱਖਣੀ ਹੈ ਤੇ ਨਾ ਹੀ ਜ਼ਿਆਦਾ ਤੇਜ਼ ਕਰਨੀ ਹੈ। ਲਸਣ ਪਿਆਜ਼ ਨੂੰ ਤੁਸੀਂ ਉਨੀ ਦੇਰ ਤੱਕ ਭੁੰਨਣਾ ਹੈ ਜਿੱਦਾਂ ਨਾ ਅੱਛੀ ਜਿਹੀ ਖੁਸ਼ਬੂ ਆਉਣ ਲੱਗ ਜਾਏ। ਆ ਲਓ ਹੁਣ ਅਸੀਂ ਇਹਦੇ ਵਿੱਚ ਅੱਧਾ ਕਿਲੋ ਗੋਸ਼ਤ ਆਪਣਾ ਪਾਇਆ। ਗੋਸ਼ਤ ਨੂੰ ਅਸੀਂ ਇਹਦੇ ਵਿੱਚ ਅੱਛੀ ਤਰ੍ਹਾਂ ਭੁੰਨ ਕੇ ਤੇ ਸੁਰਖ ਹੋਣ ਤੱਕ ਭੁੰਨਾਂਗੇ। ਇਸ ਤਰ੍ਹਾਂ ਗੋਸ਼ਤ ਜਿਹੜਾ ਨਾ ਅਗਰ ਉਹਨੂੰ ਅਸੀਂ ਭੁੰਨ ਕੇ ਪਕਾਈਏ ਤੇ ਉਹਦੇ ਵਿੱਚੋਂ ਹਰ ਕਿਸਮ ਦੀ ਹੀਕ ਸ਼ਾਨ ਮੁੱਕ ਜਾਂਦੀ ਹੈ। ਪਾਣੀ ਜਿਹੜਾ ਹੈ ਨਾ ਉਹਦਾ ਫਾਲਤੂ ਸੁੱਕ ਜਾਂਦਾ ਹੈ। ਗੋਸ਼ਤ ਹੁਣ ਸਾਡਾ ਭੁੱਜ ਗਿਆ ਆ। ਹੁਣ ਅਸੀਂ ਇਹਦੇ ਵਿੱਚੋਂ ਨਾ ਇਹਨੂੰ ਮਜ਼ੀਦ ਗਾਲਣ ਲਈ ਅਸੀਂ ਇਹਦੇ ਵਿੱਚ ਥੋੜਾ ਜਿਹਾ ਨਾ ਸਿਰਕਾ ਪਾਵਾਂਗੇ ਸਫੇਦ। ਹਾਂਡੀ ਚੋਂ ਭੁੰਨ ਵੀ ਪਕਾਉਣੀ ਹੈ। ਇਸ ਵਾਸਤੇ ਸਾਨੂੰ ਇਹਦੇ ਵਿੱਚ ਪਾਣੀ ਦਾ ਇਸਤੇਮਾਲ ਨਹੀਂ ਹੁੰਦਾ। ਇਸ ਵਾਸਤੇ ਸਾਡੇ ਦਿਲ ਚ ਹੁੰਦਾ ਹੈ ਕਿ ਗੋਸ਼ਤ ਵੀ ਪੂਰੀ ਤਰ੍ਹਾਂ ਗਲ ਜਾਵੇ। ਇਸ ਵਾਸਤੇ ਅਸੀਂ ਜਿਹੜਾ ਨਾ ਇਹਦੇ ਵਿੱਚ ਇੱਕ ਵੱਡਾ ਚਮਚ ਜਿਹੜਾ ਨਾ ਸਿਰਕੇ ਦਾ ਪਾਵਾਂਗੇ, ਜਿਹੜਾ ਇਹਦੇ ਸਵਾਦ ਨੂੰ ਵਧਾਏਗਾ ਤੇ ਇਹਦੀ ਗੋਸ਼ਤ ਨੂੰ ਗਲਾਉਣ ਚ ਵੀ ਮਦਦ ਦੇਗਾ। ਰੋਜ਼ਿਆਂ ਦੇ ਵਿੱਚ ਜਿਹੜਾ ਨਾ ਸਮੋਸੇ ਪਕੌੜਿਆਂ ਤੋਂ ਬਾਅਦ ਫਿਰ ਜ਼ਰੂਰੀ ਹੁੰਦੀ ਹੈ ਵੀ ਹਾਂਡੀ ਵੀ ਇੱਕ ਅੱਧੀ ਹਾਂਡੀ ਤੇ ਜ਼ਰੂਰੀ ਹੁੰਦੀ ਹੈ ਤਾਂ ਕਿ ਜਿਹੜੇ ਵੱਡੇ ਬਜ਼ੁਰਗ ਨੇ ਉਹਨਾਂ ਨੇ ਤੇ ਰੋਟੀ ਖਾਣੀ ਹੁੰਦੀ ਨਾ, ਬੱਚੇ ਤੇ ਚਲੋ ਨਹੀਂ ਖਾਂਦੇ। ਤੇ ਆਹ ਵੇਖੋ ਆ ਅਸੀਂ ਸਿਰਕੇ ਦਾ ਇੱਕ ਚਮਚ ਇਹਦੇ ਵਿੱਚ ਇੱਕ ਨਾ ਵੱਡਾ ਚਮਚ ਡੋਂਗੇ ਦਾ ਪਾਉਣ ਲੱਗੇ ਆ। ਇੱਕ ਵੱਡਾ ਮੈਂ ਅੰਦਾਜ਼ੇ ਨਾਲ ਪਾਉਣ ਲਈ ਹੈ, ਲੇਕਿਨ ਤੁਸੀਂ ਜਿਹੜਾ ਹੈ ਨਾ ਇਹਨੂੰ ਨਾਪ ਕੇ ਪਾਉਣਾ ਆ ਤਾਂ ਕਿ ਤੁਹਾਡਾ ਘੱਟ ਜਾਂ ਜ਼ਿਆਦਾ ਨਾ ਹੋ ਜਾਏ। ਹਾਂਡੀ ਨੂੰ ਤੁਸੀਂ ਹੁਣ ਹਿਲਾ ਲਓ ਤਾਂ ਕਿ ਜਿਹੜਾ ਅਸੀਂ ਵਿੱਚ ਸਿਰਕਾ ਪਾਇਆ ਵਾ ਉਹ ਬਰਾਬਰ ਨਾਲ ਸਾਰੇ ਗੋਸ਼ਤ ਵਿੱਚ ਮਿਕਸ ਹੋ ਜਾਵੇ। ਸਿਰਕਾ ਜਿਹੜਾ ਹੈ ਨਾ ਗੋਸ਼ਤ ਨੂੰ ਇੱਕ ਤਾਂ ਗਲਾਉਂਦਾ ਹੈ ਤੇ ਇੱਕ ਉਹਦੇ ਬਹੁਤ ਜ਼ਿਆਦਾ ਉਹਦੇ ਮਜ਼ੇ ਨੂੰ ਵਧਾਉਂਦਾ ਹੈ। ਹੁਣ ਅਸੀਂ ਇਹਦੇ ਵਿੱਚ ਆਪਣੀ ਜਿਹੜੀ ਇੱਕ ਪਿਆਲੀ ਕੱਟੇ ਹੋਏ ਟਮਾਟਰਾਂ ਦੀ ਲਈ ਸੀ ਉਹ ਪਾ ਕੇ ਤੇ ਅੱਛੀ ਤਰ੍ਹਾਂ ਗੋਸ਼ਤ ਨੂੰ ਭੁੰਨਾਂਗੇ। टमाटर ਜਿਹੜੇ ਨੇ ਉਹਨਾਂ ਨੂੰ ਬਾਰੀਕ ਕੱਟ ਲਿਆ ਕਰੋ ਤਾਂ ਕਿ ਇਹਨਾਂ ਅੱਛੀ ਤਰ੍ਹਾਂ ਜਿਹੜਾ ਨਾ ਤੇ ਜਲਦੀ ਗਲ ਜਾਣ। टमाटर पा के हुण असीं अच्छी तरह जिहड़ा इहनूं गोश्त नूं भुन्नांगे।
नाज़रीन ये डिश जिहड़ी है ना अफतारी वास्ते भी अफतारी दे विच भी पेश करन लई बड़ी आसान ते मज़ेदार डिश है। इहनूं लोग जिहड़े ना बहुत ज़्यादा शौक नाल खांदे ने। चिकन जालफ्रेज़ी जिहड़ी है तुसीं उबलिया चावलां नाल भी इस्तेमाल कर सकदे जे, नान रोटी जिहड़ी चीज़ नाल दिल तुहाडा करे ओहदे नाल इस्तेमाल कर सकदे जे। गोश्त नूं तुसीं अच्छी तरह हिला के भुनना है ते टमाटरां नूं अच्छी तरह गला लेना वा ताकि उन्हां दी एक ग्रेवी एक मसाला जिहा बन जावे। टमाटर जिहड़े ने जिवें गल जांदे ने ते बड़ी अच्छी शक्ल देंदे ने जालफ्रेज़ी नूं। लओ हुण असीं इहदे विच आके एक प्याली दही दी पा लई है। दही पा के तुसीं गोश्त नूं चंगी तरह भुन्नो। हुण विच मैं एक जालफ्रेज़ी मसाले दा एक चमचा लिया सी, एक कालियां मिर्चां दा ते एक नमक असीं पा लिया। इहनूं हुण असीं पा के असीं अच्छी तरह मिक्स करके भुन लवांगे। उस तो बाद असीं इहदे विच अपणियां जिहड़ियां ने सब्जियां पाणियां, लेकिन ख्याल रखना कि तुसीं सब्जियां नूं बहुत ज़्यादा नहीं पकाउणा, इन्हां नूं खड़ियां खड़ियां रखना है। प्याज ते शिमला मिर्च नूं खड़ियां खड़ियां रखना है। जालफ्रेज़ी हुण साडी तकरीबन तैयार है। असीं नाज़रीन 10 मिनट विच बनन वाली हांडी है ते ये बहुत ज़्यादा जिहड़े है ना जल्दी बन जाती है ते बहुत आसान इहदी रेसिपी है। अजकल दी नौजवान बच्चियां जिहड़ियां छोटियां बच्चियां ने ओह भी इहो जिहियां चीज़ां नाले तो बनाउणियां पसंद करदियां ने ते नाले खाना भी बहुत पसंद करदियां ने। बच्चियां इहो जिहियां चीज़ां जिहड़ियां ने बड़े शौक नाल बना लैंदियां ने। क्योंकि खाणिਆਂ ਦੇ ਵਿੱਚ ਜਿੱਦਤ आ गई है, ਹੁਣ ਸਾਡੇ ਖਾਣਿਆਂ ਦੇ ਵਿੱਚ ਚਾਈਨਾ ਦਾ ਟੱਚ ਬਹੁਤ ਜ਼ਿਆਦਾ ਆ ਗਿਆ ਵਾ। ਇਸ ਵਾਸਤੇ ਚਾਈਨੀਜ਼ ਰੈਸਿਪੀਜ਼ ਜਿਹੜੀਆਂ ਨੇ ਨਾ ਉਹ ਬੱਚੇ ਬੜੇ ਸ਼ੌਕ ਨਾਲ ਖਾਂਦੇ ਨੇ ਤੇ ਉਹਨਾਂ ਨੂੰ ਅਪਣਾਉਂਦੇ ਤੇ ਅਜ਼ਮਾਉਂਦੇ ਵੀ ਬਹੁਤ ਜ਼ਿਆਦਾ ਨੇ। ਤੇ ਆ ਮੈਂ ਹੁਣ ਇੱਕ ਗਲਾਸ ਦੁੱਧ ਦਾ ਪਾ ਦਿੱਤਾ। ਦੁੱਧ ਦਾ ਗਲਾਸ ਪਾ ਕੇ ਵਿੱਚ ਤੁਸੀਂ ਜਿਹੜੀ ਅਸੀਂ ਅੱਧੀ ਪਿਆਲੀ ਕਰੀਮ ਦੀ ਲਈ ਸੀ ਉਹ ਪਾ ਲਓ। ਇਹਨੂੰ ਹੁਣ ਤੁਸੀਂ ਜਿਹੜਾ ਵਾ ਨਾ ਇਸ ਜਾਲफ्रेज़ी ਤੇ ਕਰੀਮ ਤੇ ਦੁੱਧ ਨੂੰ ਮਿਕਸ ਕਰਕੇ ਤੇ ਥੋੜੀ ਦੇਰ ਲਈ 5-7 ਮਿੰਟਾਂ ਲਈ ਨਾ ਦਮ ਤੇ ਰੱਖ ਦਿਓ ਤਾਂ ਕਿ ਗੋਸ਼ਤ ਦੀ ਜਿਹੜੀ ਕਸਰ ਹੈ ਇੱਕ ਸ਼ੋਰਬਾ ਵੀ ਯਕ ਜਾਣ, ਉਹਦੀ ਜਿਹੜੀ ਹੈ ਨਾ ਗ੍ਰੇਵੀ ਉਹਦਾ ਮਸਾਲਾ ਜਿਹੜਾ ਹੈ ਉਹ ਯਕ ਜਾਣ ਹੋ ਜਾਵੇ ਤੇ ਨਾਲੇ ਜਿਹੜਾ ਹੈ ਨਾ ਗੋਸ਼ਤ ਵੀ ਅੱਛੀ ਤਰ੍ਹਾਂ ਨਾਲ ਸਬਜ਼ੀਆਂ ਦੇ ਵਿੱਚ ਰਚ ਵਸ ਜਾਵੇ। ਨਾਜ਼ਰੀਨ ਲਓ ਜੀ ਹੁਣ ਸਾਡੀ ਮਜ਼ੇਦਾਰ ਦੀ ਜਾਲफ्रेज़ी ਤਿਆਰ ਹੈ। ਹੁਣ ਤੁਸੀਂ ਇਹਨੂੰ ਉਬਾਲ ਕੇ ਅੰਡੇ ਜਿਹੜੇ ਨਾ ਕੱਟ ਕੇ ਉਹਨਾਂ ਦੇ ਨਾਲ ਗਾਰਨਿਸ਼ ਕਰੋ ਤੇ ਮੈਨੂੰ ਆਪਣੀਆਂ ਦੁਆਵਾਂ ਵਿੱਚ ਯਾਦ ਰੱਖੋ। ਆਪਣੀ ਇਫਤਾਰੀ ਦੇ ਵਿੱਚ ਇਸ ਰੈਸਪੀ ਨੂੰ ਇੰਜੋਏ ਕਰਿਓ ਤੇ ਮੈਨੂੰ ਜ਼ਰੂਰ ਯਾਦ ਕਰਿਓ। ਆਪਣੀਆਂ ਦੁਆਵਾਂ ਵਿੱਚ ਸਾਰੀ ਇਫਤਾਰੀ ਦੀਆਂ ਦੁਆਵਾਂ ਵਿੱਚ ਯਾਦ ਕਰਿਓ ਜੇ। ਆਪਣੇ ਲਾਈਕਸ ਤੇ ਕਮੈਂਟਸ ਦੇ ਵਿੱਚ ਮੈਨੂੰ ਜ਼ਰੂਰ ਯਾਦ ਕਰਿਓ ਜੇ ਤੇ ਮੇਰੇ ਲਈ ਵੀ ਦੁਆ ਕਰਿਓ ਜੇ ਤੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰਿਓ ਜੇ। ਸ਼ੁਕਰੀਆ ਦਾ ਮੌਕਾ ਦਿਆ ਜੇ।